ਪਾਉਣ ਦੀ ਬੜੀ ਵੱਡੀ ਨਹਿਰ ਆ, ਉਸ ਨਹਿਰੇ ਪਾਤਾ ਸਾਨੂੰ। ਅੱਛਾ। ਉੱਥੇ ਜੀ ਜਿਹੜਾ ਸਾਡੇ 'ਤੇ ਅਟੈਕ ਹੋਇਆ ਨਾ, ਜਵਾਨ ਬੱਚਿਆਂ ਨੇ ਨਹਿਰ ਛਾਲਾਂ ਮਾਰ ਕੇ ਆਪਣੀ ਇੱਜ਼ਤ ਬਚਾਈਆਂ ਉੱਥੇ। ਅੱਛਾ। ਸਿੱਖਾਂ ਨੇ ਹਮਲਾ ਕਰ ਦਿੱਤਾ, ਅੱਗੋਂ ਪਾਣੀ ਤੋੜ ਦਿੱਤਾ ਨਹਿਰ ਦਾ, ਪਿੱਛੋਂ ਉਹਨਾਂ ਨੇ ਹਮਲਾ ਕਰ ਦਿੱਤਾ। ਉੱਥੇ ਸਾਡੀਆਂ ਬੱਚੀਆਂ ਦੀਆਂ ਲਾਸ਼ਾਂ ਜਾਂ ਸਾਡੇ ਬੰਦਿਆਂ ਦੀਆਂ 3 ਲਾਸ਼ਾਂ ਸਾਡੀਆਂ ਆਪਣੀਆਂ ਉੱਥੇ ਪਈਆਂ ਜੇ, ਨਹੀਂ ਲਿਆ ਸਕੇ ਜੀ। ਤੁਹਾਡੇ ਅਜ਼ੀਜ਼ ਰਿਸ਼ਤੇਦਾਰਾਂ ਦੀਆਂ? ਹਾਂ, ਰਿਸ਼ਤੇ ਤੈਅ ਦਿੱਤੀਆਂ ਸੀ। ਅੱਛਾ। ਹਾਂਜੀ। ਅਤੇ ਬਾਕੀ ਬੱਚੀਆਂ ਨੇ ਛਾਲਾਂ ਮਾਰਤੀਆਂ, ਨਹਿਰ ਬੜੀ ਵੱਡੀ ਸੀ। ਉਹਨੇ ਆ ਕੇ ਸਾਨੂੰ ਇੱਜ਼ਤ ਬਚਾਉਣੀ ਜਿਹੜੀ ਹੈ ਜ਼ਿਆਦਾ ਮਰ ਜਾਵਾਂਗੇ ਉਹ ਠੀਕ ਹੈ। ਇੰਨੀ ਕੌਲੀ ਚੌਲਾਂ ਦੀ ਕੱਚਿਆਂ ਦੀ 1 ਰੁਪਈਏ ਦੇ ਦਿਆ ਕਰਨ ਵਿੱਚ ਅਗਰ ਲੋਕੀ ਵਿੱਚ ਹੀ ਕਾਬਲੇ ਦੇ ਕਿਸੇ ਵੇਲੇ ਕੁਛ ਕਿਤੇ ਉੱਥੇ ਸਾਨੂੰ ਹਫ਼ਤਾ ਹੀ ਲੱਗ ਗਿਆ ਜੀ। ਅੱਛਾ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਾਲੈहि ਵਸੱਲਮ ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਤੁਹਾਡੀ ਮੁਲਾਕਾਤ ਬਾਬਾ ਜੀ ਹਾਜੀ ਅਬਦੁਲ ਗਫੂਰ ਹੋਰਾਂ ਨਾਲ ਕਰਾਵਾਂਗੇ। 108 ਸਿੱਖਸਾਰ ਦੇ ਰਹਿਣ ਵਾਲੇ, ਤਹਿਸੀਲ ਹਰੂਨਾਬਾਦ, ਜ਼ਿਲ੍ਹਾ ਬਹਾਵਲਨਗਰ। ਉਹਨਾਂ ਨੂੰ ਪੁੱਛਾਂਗੇ ਕਿ ਉਹ ਵੰਡ 47 ਦੇ ਵਿੱਚ ਉਹਨਾਂ ਕਿੰਝ ਦੇ ਹਾਲਾਤ ਵੇਖੇ। ਵੰਡ 47 ਦੇ ਦੌਰਾਨ ਬਾਬਾ ਜੀ ਹੋਰੀ ਉਦੋਂ 19 ਸਾਲ ਦੇ ਸਨ ਔਰ ਰਿਆਸਤ ਕਰਪੂਸਲਾ, ਜ਼ਿਲ੍ਹਾ ਜਲੰਧਰ ਤੋਂ ਹਿਜਰਤ ਕਰਕੇ ਆਏ। ਆਓ ਉਹਨਾਂ ਨੂੰ ਪੁੱਛਦੇ ਹਾਂ ਕਿ 47 ਦੀ ਵੰਡ ਦੇ ਵਿੱਚ ਉਹਨਾਂ ਕੀ ਹਾਲਾਤ ਵੇਖੇ ਅਤੇ ਕਿੰਝ ਦੇ ਦੁੱਖ ਵੇਖੇ। ਆਓ ਮੇਰੇ ਨਾਲ। अस्सलाम वालेकुम। वालेकुम अस्सलाम व रहमतुल्लाह। सुनाओ खैरियत? अल्लाह दी करम नाल, शुक्र अल्लाह ताला। तुसीं सुनाओ खैरियत? अल्हम्दुलिल्लाह। बुजुर्गो की हाल है तुहाडा जी? बहुत अच्छा जी, अल्लाह दी बड़ी करम नाज़ी है। अल्लाह बड़ा मेहरबान है इस गुनाहगार ते। माशाअल्लाह। मेरे ते बड़ियां मुसीबतां आईयां। 3 दफ़ा मैनूं यकीनी मौत सी। अच्छा। जे रब ने टाली मैनूं। एक बारी मैं हिंदुस्तान च खूह डिग पिया सी। अच्छा। एक बारी मैं उठे थले आ गया सी। अच्छा। एक बारी मैं फुटी नकसीर, मैनू पता नहीं डॉक्टर कदों आया, मैं बिल्कुल खत्म हो गया खून, उन्हें पढ़ता ही फुटा बस मैं। 3 मौका रब ने जिद्दां हज़रत इब्राहिम या हज़रत यूसुफ बचाया, मैंने बचाया। रब ने यकीनी है, छोटे मोटे तो होंदे रहिंदे आ। अच्छा, हुण जित्थों तुसीं गल करन लगे सी, तुहाडा पहिलों तारफ असीं करांगे भी तुहाडा इसमें ग्रामी नाम की तुहाडा जी? मैनू अब्दुल गफूर भी कहंदे आ, हाजी अब्दुल गफूर भी कहंदे आ, ते हाजी अब्दुल गफूर राजनपुरी भी कहंदे आ। अब्दुल गफूर राजनपुरी? राजनपुर तबादला करा के आए जी इत्थे। अच्छा अच्छा अच्छा। हाँ जी। ते तुसी ਜਦੋਂ ਵੰਡ 47 ਦੀ ਪਈ ਹੈ, ਹਾਂਜੀ, ਉਦੋਂ ਤੁਹਾਡੀ ਕਿੰਨੀ ਉਮਰ ਸੀ? ਜਿਸ ਸਨ 47 ਵੰਡ ਪਈ ਨਾ ਜੀ ਜੀ, ਪਹਿਲੀ ਚੀਜ਼ ਇਹ ਹੈ ਕਿ ਜਦੋਂ ਉੱਥੇ ਪੜ੍ਹਦੇ ਸੀ ਨਾ ਬੱਚੇ ਦਾਖਲ ਕਰਦੇ ਸੀ, ਉਦੋਂ ਮੱਛਾਂ ਮਹਿੰਗੀਆਂ ਹੁੰਦੀਆਂ ਜਦੋਂ ਦਾਖਲ ਕਰਦੇ ਹੁੰਦੇ ਸੀ। ਮਤਲਬ ਵਾਹਵਾ ਉਮਰ 'ਚ ਤੇ ਮੈਂ 5ਵੀਂ ਪਾਸ ਕਰਕੇ ਆਇਆ ਉੱਥੋਂ। ਅੱਛਾ। ਹਿੰਦੁਸਤਾਨ ਚੋਂ। ਤੇ ਇੱਥੇ ਵੀ ਆ ਗਏ ਸਨ 47, ਇੱਥੇ ਆ ਗਿਆ ਸੀ। ਅੱਛਾ। ਜਦੋਂ ਵੰਡ 47 ਦੀ ਪਈ ਕਿੰਨੀ ਉਮਰ ਸੀ ਤੁਹਾਡੀ ਜੀ? ਮੇਰੀ ਤਕਰੀਬਨ 19 ਸਾਲ ਦੀ ਉਮਰ ਸੀ। ਅੱਛਾ, 19 ਸਾਲ ਦੀ। ਹਾਂਜੀ। ਤੇ ਉੱਥੇ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਸੀ? ਉੱਥੇ ਸਾਡਾ ਪਿੰਡ ਸੀ ਕਲਰੂ। ਅੱਛਾ ਜੀ। ਡਾਕਖਾਨੇ ਸੀ ਤਲਵੰਡੀ ਚੌਧਰੀਆਂ। ਤਲਵੰਡੀ ਚੌਧਰੀਆਂ ਦਾ ਪਿੰਡ ਸੀ। ਉਹ ਡਾਕ ਉੱਥੇ ਆਉਂਦੀ ਸੀ। ਤਹਿਸੀਲ ਹੈਗੀ ਸੁਲਤਾਨਪੁਰ। ਅੱਛਾ। ਜ਼ਿਲ੍ਹਾ ਜਲੰਧਰ ਸੀ। ਜ਼ਿਲ੍ਹਾ ਜਲੰਧਰ ਜਿਹੜੀਆਂ ਨੇ ਉਹਦੀਆਂ 4 ਤਹਿਸੀਲਾਂ, ਜਲੰਧਰ, ਫਲੌਰ, ਨਵਾਂਸ਼ਹਿਰ, ਨਕੋਦਰ। ਅੱਛਾ। ਅੱਗੋਂ ਰਿਆਸਤ ਕਪੂਰਥਲੇ ਦੀਆਂ 5 ਤਹਿਸੀਲਾਂ ਸੀ। ਅੱਛਾ। ਕਪੂਰਥਲਾ, ਸੁਲਤਾਨਪੁਰ, ਭੁੰਗਾ, ਭਲਾਥ, ਇੱਕ ਹੋਰ 5 ਤਹਿਸੀਲਾਂ ਦੀਆਂ ਰਿਆਸਤ ਕਪੂਰਥਲਾ ਦੀਆਂ। ਅੱਛਾ। ਤੇ ਹੈਗਾ ਜ਼ਿਲ੍ਹੇ ਜਲੰਧਰ ਵਿੱਚ ਹੀ ਹੈ। ਲੋਕੀ ਆਂਦੇ ਸੀ ਇਹ ਰਿਆਸਤ ਨਹੀਂ ਉੱਠਣੀ, ਰਿਆਸਤ ਬਿਲਕੁਲ ਨਹੀਂ ਉੱਠਣੀ, ਇੱਥੇ ਬੈਠੇ ਰਹਿਣੀ ਆ। ਲੋਕ ਮੱਕੀਆਂ ਗੁੱਡਣ ਡੇ ਹੋਏ, ਉੱਤੋਂ ਬਾਰਿਸ਼ਾਂ ਪੈਣੀਆਂ, ਅਸੀਂ ਸਮਾਨ ਬੰਨਣ ਡੇ ਹੋਏ। ਇੱਦਾਂ ਇਹ ਰਿਆਸਤ ਨਹੀਂ ਉੱਠਣੀ ਬਿਲਕੁਲ ਨਹੀਂ। ਅੱਛਾ, ਵੀ ਨਹੀਂ ਉੱਠਣੀ। ਸਾਨੂੰ ਉੱਥੇ ਕਹਿੰਦੇ ਸੀ ਬਾਗੇ। ਗੱਡਾ ਸਾਡਾ ਹੈਗਾ ਸੀ, ਅਸੀਂ 7 ਸੀ ਜੀ। ਬਾਗਾ ਇੱਕ ਅੱਲ ਹੁੰਦੀ ਸੀ। ਅੱਛਾ, ਬਾਗੇ। ਸਾਡਾ ਦਾਦਾ ਬਾਗ ਲਈ ਸੀ, ਉਹਨੂੰ ਬਾਗੇ ਕਹਿ ਲੈਂਦੇ ਸੀ। ਅੱਛਾ ਅੱਛਾ। ਗੱਡਾ ਸਾਡਾ ਸੀ, ਉਹਦੇ ਲੱਦ ਲਿਆ ਸਾਰੇ ਘਰਾਂ ਨੇ ਸਮਾਨ, ਮੁੰਨੀ ਲੰਮੀਆਂ ਪਾ ਕੇ। ਅੱਛਾ। ਜਿਸ ਢੱਗੇ ਜੋੜੇ ਨਾ ਉੱਥੇ ਤੇ ਜੀ ਆਪਣੇ ਨਾਂ ਫਰਮਾ ਦਿਓ ਇੱਕ ਮੈਨੂੰ। ਤੁਸੀਂ ਨਾਂ ਕੀ ਤੁਹਾਡਾ? ਵਸੀਮ ਹੈ। ਵਸੀਮ ਬੇਟਾ ਚੀਜ਼ ਆ। ਜਿਸ ਵਕਤ ਉਹ ਹਾਲ ਸੀ ਨਾ, ਮੈਨੂੰ ਕਹਿੰਦੇ ਜਾ ਭਾਜੀ ਘਰੋਂ ਕਹਿ ਲਿਆ। ਸਾਡਾ ਘਰ ਪਿੰਡ ਦੇ ਵਿੱਚ ਕਾਹਲੇ ਜਿਹਾ ਸੀਗਾ।
मैं कई लैन गया उस घरों जिस घर मेरी पैदाइश हो सी, जिस घर मेरी सर्विस 19 साल की मेरी उम्र सी, उतों मैं कई लैन गया, मैं डर आ गया उस घर चों। पिंड सारे जो निकल के बाहर आया सीगा, ਤਿਆਰੀ ਹੁੰਦੇ ਸੀ, ਕਾਫਲਾ ਜਾਣਾ ਸੀ, ਚੱਲਣਾ ਸੀ, ਪਿੰਡ ਪਹਿਲਾਂ ਹੋ ਗਿਆ ਸਾਡੇ ਖੂਹ। ਇਹ ਜਦੋਂ 47 ਦੀ ਯਾਨੀ ਵੰਡ ਪਈ 47, ਹਾਂਜੀ। ਤੇ ਸਾਡਾ ਖੂਹ ਪਿੰਡ ਦੀ ਨਿਆਈ ਦੇ ਵਿੱਚ ਹੀ ਇੱਕ ਹੈਗਾ ਸੀਗਾ, ਬਾਕੀ ਦੂਰੇ। ਉਹ ਉੱਥੇ ਮਸਜਿਦ ਅਸੀਂ ਬਣਾਈ ਸੀ, ਬੜੀ ਫਸਲ ਇੰਨੇ ਵਿੱਚ ਉਹਦਾ ਫਰਜ਼ ਸੀ। ਆਏ ਉਹ ਸਿੱਖ ਫੌਜੀ, ਉਹਨੇ ਬੂਟੇ ਸਣੇ ਉੱਤੇ ਚੜ੍ਹ ਗਏ ਮੈਂ ਬਣ ਗਿਆ ਉਦੋਂ, ਆ ਕੇ ਉਹਨੇ ਮੋਰਚੇ ਲਾ ਰਹੇ ਪਿੰਡ 'ਚ ਫੇਰੇ। ਸਿੱਖਾਂ ਨੇ ਕਿਹਾ ਕੱਲ੍ਹ ਦਾ ਬੰਦਾ ਕੋਈ ਨਹੀਂ ਜਾਵੇ, ਸਾਨੂੰ ਇਹਨੇ ਬੜਾ ਤੰਗ ਕੀਤਾ ਸਿੱਖ ਕਹਿੰਦੇ। ਸਾਡਾ ਉੱਥੇ ਬਚਕਾ ਸੀ ਪਿੰਡ ਪਾਸੇ ਤੇ ਹਿੰਦੂ ਸੀ, ਮੀਰਪੁਰ ਖਾਸ ਕਰ ਤੇ ਗੋਲੀਆਂ ਤੇ ਪਾਣੀਪੁਰ ਟਿੰਗੋਈ ਸਾਰੇ ਪਿੰਡ ਮੈਨੂੰ ਉਹਦੇ। ਤੁਹਾਡਾ ਪਿੰਡ ਮੁਸਲਮਾਨਾਂ ਦਾ ਸੀ? ਸਾਡਾ ਮੁਸਲਮਾਨਾਂ ਦੇ। ਕਹਿੰਦੇ ਸੁਨਿਆਰੇ 2 ਘਰ ਸੀ ਜਾਂ ਚੂੜੇ ਸੀ ਜਿਹੜੇ ਚੌਕੀ ਚੱਕੇ ਕਰਦੇ ਹੁੰਦੇ ਆ। ਅੱਛਾ, ਉਹ ਸੁਨਿਆਰਿਆਂ ਦੇ ਕੋਈ ਨਾਂ ਨੂੰ ਯਾਦ? ਸੁਨਿਆਰਾਂ ਇੱਕ ਨਾਂ ਸੀ ਭੋਲਾ, ਇੱਕ ਨਾਂ ਸੀ ਬਾਬੂ। ਅੱਛਾ, ਹਿੰਦੂ ਸੀ ਉਹ? ਹਿੰਦੂ ਸੀ ਉਹ। ਅੱਛਾ। ਭੋਲੇ ਦੀ ਨਜ਼ਰ ਇੰਨੀ ਭੈੜੀ ਸੀ, ਸਾਡਾ ਕੋਈ ਨਵਾਂ ਬਣਾਇਆ ਸੀ, ਕਹਿੰਦਾ ਬੜੀ ਸੋਹਣੀ ਮਹਿਰ ਬਣਾਈ ਤੁਸੀਂ ਦੀਵਾਰ। ਉਹ ਉੱਥੇ ਤੁਰਿਆ, ਦੀਵਾਰ ਪਾੜ ਗਈ ਸਾਡੀ। ਅੱਛਾ। ਉਸ ਦੀਵਾਰ ਵੇਲੇ ਕਰਕੇ ਪਾਸਿਓਂ ਉਸ ਤੋਂ ਬਾਈ ਹੋਤੀ। ਅੱਛਾ, ਇਹ ਜਿਹੜੇ ਤੁਸੀਂ ਪਿੰਡ 'ਚ ਰਹਿੰਦੇ ਸੀ, ਉਹ ਪਿੰਡ ਦੇ ਲਾਗੇ ਲਾਗੇ ਪਿੰਡ ਕਿਹੜੇ ਸੀ? ਉਸ ਲਾਗੇ ਲਾਗੇ ਪਿੰਡ ਦੇ ਸਾਲਾਪੁਰ, ਅੱਛਾ, ਮੀਰਪੁਰ, ਨਸੀਰਪੁਰ, ਇਹ ਧਮਾ, ਭੀਲਾ ਤੇ ਨਸੀਰਪੁਰ ਤੇ ਠੱਟਾ, ਟਿੱਬਾ, ਬੂਲਪੁਰ, ਕੋਲੀਆਂ ਤੇ ਇਹ ਆਸੇ ਪਾਸੇ ਇੰਨੇ। ਇਹ ਜਿਹੜੇ ਪਿੰਡ ਸੀ ਇਹ ਕਿਹਨਾਂ ਦੇ ਸੀ? ਸਿੱਖਾਂ ਦੇ ਸੀ? ਇਹ ਜ਼ਿਆਦਾ ਸਿੱਖ ਸੀ ਇੱਥੇ, ਸਿੱਖਾਂ ਦੇ ਸੀ ਤਕਰੀਬਨ। ਦੂਸਰੇ ਪਿੰਡਾਂ 'ਚ ਆਉਣ ਜਾਣ ਹੈਗਾ ਸੀ ਤੁਹਾਡਾ? ਬਿਲਕੁਲ ਸਾਡੀ ਰਿਸ਼ਤੇਦਾਰੀ ਉੱਥੇ ਇੰਨੀ ਕੁ ਹੈਗੀ ਸੀਗੀ, 20-25 ਮੀਲ ਤੋਂ ਉੱਤੇ ਰਿਸ਼ਤੇਦਾਰੀ ਸੀ ਉੱਥੇ ਕਿਤੇ। ਬਸ ਇੱਥੇ ਸਾਡੇ ਇਸੇ ਸਰੋਵਰ ਦੇ ਵਿੱਚ ਸਿੱਖਾਂ ਨਾਲ ਮਿਲਣ ਵਰਤਨ ਹੈਗਾ ਸੀ ਉੱਥੇ? ਸਿੱਖਾਂ ਨਾਲ ਮਿਲਣ ਵਰਤਨ ਹੈਗਾ ਸੀ। ਅੱਛਾ। ਉਹ ਇੱਥੋਂ ਤੱਕ ਸੀਗਾ ਬਸ ਸੁੱਕਾ ਹੀ ਲੈਣ ਦੇਣ। ਵਿਆਹ ਸ਼ਾਦੀ ਨਹੀਂ ਅਸੀਂ ਮਿਲਦੇ ਸੀ ਉਹਨਾਂ ਨੂੰ। ਅੱਛਾ। ਵਿਆਹ ਸ਼ਾਦੀ ਨਹੀਂ ਆਉਂਦੇ ਸੀ, ਅਸੀਂ ਜਾਂਦੇ ਨੂੰ ਆਉਂਦੇ। ਤੇ ਸਾਡੇ ਮੁੰਡੇ ਨੇ ਮੋਰ ਫੜਿਆ, ਇਹ ਵਿੱਚ ਇੱਦਾਂ ਹੀ ਸਲਾ ਦੇ ਕੇ ਚੁਟਕੀ, ਤੇ ਉਹਨਾਂ ਨੇ ਮੁੰਡਿਆਂ ਕੋਲ ਮੋਰ ਖੋਹ ਲਿਆ। ਅੱਛਾ। ਸਿੱਖਾਂ ਨੇ, ਉਹ ਪਿੰਡ ਗਏ ਜਾਂਗੜਾ, ਉਹਨਾਂ ਸਿੱਖਾਂ ਨੇ, ਅਸੀਂ ਆਪਣੇ ਦਾਦੇ ਨੇ ਦੱਸਿਆ ਆ ਕੇ ਵੀ ਸਾਡਾ ਸਿੱਖਾਂ ਨੇ ਮੋਰ ਖੋਹ ਲਿਆ, ਅਸੀਂ ਫੜਿਆ ਸੀ ਦੌੜ ਕੇ ਤੇ ਖੋਹ ਲਿਆ। ਅੱਛਾ। ਉਹਨੇ ਆਪਣੇ ਭਾਂਜੇ ਨੂੰ ਤਿਆਰ ਕੀਤਾ, ਮੈਂ ਲੱਗਦਾ ਸਵੇਰੇ ਜਾ ਇਹਨਾਂ ਪਿੰਡ, ਉਹ ਵਾੜੇ 'ਚ ਪਏ ਹੋਣੇ ਖਰਬੂਜਿਆਂ ਦੇ ਹੋਣੇ, ਖਰਬੂਜੇ ਸਾਰੇ ਸਿਰਾਂ 'ਚ ਭੰਨ ਕੇ ਆਉਣੇ, ਤੁਸੀਂ ਪਾਸੇ ਨਹੀਂ ਤੋੜਨਾ ਕੋਈ। ਅੱਛਾ। ਹੋਰ ਚੱਲੇ ਗਏ ਰਾਤ, ਉਹਨੇ ਸਿੱਖ ਦੇ ਵਾਲ ਹੁੰਦੇ ਆ ਇੱਧਰ ਬੰਨ ਦਿੱਤੇ, ਔਰ ਪੈਰ ਬੰਨ ਦਿੱਤੇ, ਤੇ ਭੰਨ ਖਰਬੂਜੇ ਤਬਾਹ ਕੱਢਦੇ ਫੜ ਕੇ। ਅੱਛਾ। ਫਿਰ ਉਹਨੂੰ ਪਤਾ ਲੱਗੇ ਕੱਲ੍ਹ ਦਾ ਬੱਚਾ ਜੇ ਇੱਥੇ ਆਉਂਦਾ ਹੋਵੇ ਤੇ ਇਹ ਰਾਹ ਛੱਡ ਦਿਓ, ਆਉਣ ਹੋ ਜਾਓ ਤੁਸੀਂ। ਇਹਨੇ ਡਰਦੇ ਸੀ, ਡਰਦੇ ਕੱਲ੍ਹ ਨੂੰ ਬੜਾ। ਫਿਰ ਸਾਨੂੰ ਕੁਛ ਨਹੀਂ ਆਖਿਆ ਉਹਨੇ, ਫਿਰ ਆਉਂਦੀ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਂ ਸੀ? ਹਾਜੀ ਜਾਨ ਮੁਹੰਮਦ ਜੀ। ਤੇ ਦਾਦਾ ਜੀ ਦਾ? ਜਾਨ, ਉਹਦਾ ਨਾਂ ਸੀ ਗੁਲਾਮ ਅਹਿਮਦ, ਉਹਨੂੰ ਗਾਮੂ ਕਹਿੰਦੇ, ਵੈਸੇ ਗੁਲਾਮ ਅਹਿਮਦ। ਅੱਛਾ ਅੱਛਾ। ਹਾਂਜੀ। ਤੇ ਉੱਥੇ ਕੰਮ ਕੀ ਕਰਦੇ ਸੀ ਵਾਲਦ ਸਾਹਿਬ? ਕੰਮ ਜ਼ਿਮੀਂਦਾਰ ਕਰਦੇ ਸੀ। ਅੱਛਾ। ਵਾਲਦ ਸਾਹਿਬ ਸਾਡੇ ਇੱਥੇ ਆ ਗਏ 14 'ਚ ਨੈਨਾਦੀ 'ਚ। ਅੱਛਾ। ਦਾਦਾ ਉੱਥੇ ਸੀ, ਜ਼ਮੀਨ ਅਸੀਂ ਉੱਥੇ ਠੇਕੇ ਦੇ ਛੱਡੀ ਸੀ। ਦਾਦੇ ਨੂੰ ਮਜਬੂਰ ਕਰਕੇ ਅੱਬੇ ਹੁਣੀ ਇੱਥੇ ਜ਼ਮੀਨ ਲਈ ਆ। ਦੋ ਕਹਿੰਦੇ ਨਹੀਂ ਜਾਣ ਦੇਣਾ, ਇਹ ਫਿਰ ਆ ਗਏ ਜ਼ਬਰਦਸਤੀ। ਅੱਛਾ। ਤੇ ਇਹ ਵੰਡ ਤੋਂ ਪਹਿਲਾਂ ਆ ਗਏ ਸੀ ਤੁਹਾਡੇ ਵਾਲਦ ਸਾਹਿਬ? ਵੰਡ ਤੋਂ ਪਹਿਲੇ ਜੀ। ਅੱਛਾ। ਵੰਡ ਤੋਂ ਪਹਿਲੇ ਆਏ ਸੀ ਆ ਕੇ, ਤੇ ਗੱਲ ਇਹ ਵੀ ਦਾਦੇ ਨੇ ਪੈਸੇ ਨਹੀਂ ਦਿੱਤੇ ਸੀ, ਸਾਡੀ ਅੰਮੀ ਦੇ ਜ਼ੇਵਰ ਲੈ ਕੇ ਆ ਗਏ ਅੱਬੀ ਹੁਣੀ। ਫਿਰ ਉਹ ਲਿਆ ਕੇ ਤੇ ਟੁਰ ਪਏ ਸੁਲਤਾਨਪੁਰ ਚੜ੍ਹਨੀ ਸੀ ਗੱਡੀ। ਦਾਦੇ ਨੂੰ ਪਤਾ ਲੱਗਾ ਉਹਨੇ ਤੇਤੀ ਕੁੜੀ ਲਾ ਤੇ ਜਾ ਫੜਿਆ ਅੱਧ ਚੋਂ। ਉਹਨੇ ਕਾਕਾ ਉਹਦਾ ਫੜਾ ਟੂੰਬਾ, ਤੇ ਕੁੜੀ ਟੂੰਬਾ ਲੈ ਆਇਆ, ਰਫੜਾ ਰਹੀ ਟੂੰਬਾ ਫੜਾਤੀਆਂ, ਰੁਪਈਆ 250 ਦੇ ਲਾ 300 ਦੇ ਤਾਂ ਲੈ ਮਰਬਾ ਜਾ ਕੇ 250 ਨੰਬਰ ਬਹੁਤ ਚੜਿਆ, 500 ਚੜਿਆ, ਉਹ 250 ਨੰਬਰ ਪਾਏ। ਅੱਛਾ। 10 ਰੁਪਏ ਨੂੰ ਕਿੱਲਾ ਪੈਂਦਾ ਵਾ ਉਹ। ਅੱਛਾ। ਤੇ ਇਹ ਇੱਥੇ ਅਸੀਂ ਆ ਗਏ, ਇੱਥੇ ਅਸੀਂ ਤਕਰੀਬਨ 8 ਸਾਲ ਰਹੇ ਹਾਂ, ਆਬਾਦ ਬੁੱਧ ਕੀਤੀ ਆ ਕਰਕੇ। ਤੇ ਇੱਥੇ ਅਸੀਂ ਬਲੋਚਾਣੀ ਦਾ ਹੁੰਦਾ ਖੋਖਾ ਨਵਾਬ ਖਾਂ, ਉਹਨੂੰ ਜੋਗ ਦਿੱਤੀ, ਗੱਡੇ ਵੀ ਦਿੱਤਾ, ਜ਼ਮੀਨ ਵੀ ਦਿੱਤੀ ਸੀ ਠੇਕੇ ਤੇ। ਆਪ ਚਲੇ, ਦਾਦੇ ਨੇ ਬੁਲਾ ਲਿਆ, ਆ ਜਾਓ ਤੁਸੀਂ ਇੱਥੇ। ਅੱਛਾ। ਫਿਰ ਵਾਪਸ ਚਲੇ ਗਏ? ਫਿਰ ਵਾਪਸ ਚਲੇ। ਫਿਰ 3 ਸਾਲ ਤੋਂ ਬਾਅਦ 3 ਸਾਲ ਫਿਰ ਅਸੀਂ ਰਹੇ ਉੱਥੇ ਜਾ ਕੇ, ਮਿੱਡ ਵੁੱਡ ਖੂਹਾਂ ਦੇ ਪਾਏ, ਮਾੜੀ ਮੋਟੀ ਚੀਜ਼ਾਂ ਪੁਰਾਣੀਆਂ ਨਵੀਆਂ ਪਾਈਆਂ, ਬਾਕੀ 3 ਸਾਲ ਤੋਂ ਬਾਅਦ ਫਿਰ ਰੌਲਾ ਪੈ ਗਿਆ ਜੀ। ਅੱਛਾ। ਚਲੋ ਵੀ ਹੁਣ ਇੱਥੇ ਕੋਈ ਨਹੀਂ ਰਹਿਣਾ, ਵਿੱਚ ਕਹਿਣ ਜੀ ਨਹੀਂ ਜਾਣਾ ਕਿਤੇ ਨਹੀਂ, ਰਿਆਸਤ ਕਪੂਰਥਲੇ ਇੱਥੇ ਰਹਿਣੀ ਹੈ। ਲੇਕਿਨ ਹਿੱਲੇ ਜੁਲੇ ਸਾਰੇ ਫਿਰਦੇ ਹੀ। ਜਿਸ ਸਾਡੇ ਪਿੰਡ ਦਾ ਮਾਸਰਾ ਹੋ ਗਿਆ ਨਾ,
ਸਾਡੀ ਜਾਨ ਮੁੱਠ 'ਚ ਆ ਗਈ ਵੀ ਇਹ ਸਿੱਖ ਜਿਹੜੇ ਨਾ, ਸਿੱਖਾਂ ਨੇ ਮੁਹਾਸਰਾ ਕਰ ਲਿਆ, ਸਿੱਖਾਂ ਨੇ, ਫੌਜੀਆਂ ਨੇ। ਅੱਛਾ। ਸਾਡੀ ਮਸਜਿਦ ਦੀ ਖੂਹ ਦੇ ਉੱਤੇ ਉਹਦਾ ਦਰਸੇ ਫਰਸ਼ ਇੰਨਾ ਉੱਚਾ ਸੀ, ਬੂਟਾਂ ਸਣੇ ਉੱਤੇ ਚੜੇ ਫਿਰਦੇ। ਅੱਛਾ, ਇੱਧਰ ਵੀ ਕਰ ਲਿਆ, ਉੱਧਰ ਵੀ ਉਹਦੇ 4-5 ਮੋਰਚੇ ਬਣਾ ਲਏ ਉਹਨਾਂ ਨੇ। ਤੇ ਅਸੀਂ ਪਹਿਲਾਂ ਸਾਡੀ ਕੋਫਤੀ ਆਈ, ਪਤਾ ਨਹੀਂ ਕੀ ਹੈ, ਘੜੀ ਪਾਣਾ ਇੱਦਾਂ ਕਰਦਿਆਂ ਕਰਾਉਂਦੀਆਂ ਨਾ। ਇੱਧਰੋਂ ਸਵਾਲ ਵਾਲ ਪਿੰਡ ਦੇ ਉੱਧਰੋਂ ਕਾਫਲਾ ਆ ਗਿਆ ਸਾਡੇ ਮੁਸਲਮਾਨਾਂ ਦਾ। ਅੱਛਾ। ਉਹ ਕਾਫਲਾ ਉਹ ਨਾਲ ਸੀ ਇੱਕ ਫੌਜੀ ਰਿਟਾਇਰ ਹੋਇਆ ਕਰਨਲ, ਉਹਨੂੰ ਉਹ ਜਾਣਦੇ ਸੀ ਫੌਜੀ। ਅੱਛਾ। ਅਸੀਂ ਹੁਣ ਇਹਨਾਂ ਫੌਜੀਆਂ ਨੂੰ ਜਿਹੜੇ ਹਿੰਦੁਸਤਾਨ ਦੇ ਸੀ ਨਾ ਫੌਜੀ, ਉਹਨਾਂ ਨੇ ਅਸੀਂ ਪੈਸੇ ਇਕੱਠੇ ਕਰਕੇ ਦਿੱਤੇ 28,000 ਰੁਪਈਆ। ਅੱਛਾ। ਉਹਨਾਂ ਦਿਨਾਂ 'ਚ 28 ਰੁਪਈਏ ਦਾ ਬੜਾ ਭਾਰ ਹੁੰਦਾ, ਬੜਾ ਵਜ਼ਨ ਹੁੰਦਾ ਸੀ। ਤੁਸੀਂ ਦੱਸਣ ਦੇ ਵੀ 250 ਦਾ ਤੇ ਉਦੋਂ ਮੁਰੱਬਾ ਆ ਜਾਂਦਾ। ਮੁਰੱਬਾ ਦੇ 28,000 ਰੁਪਏ ਤਾਂ ਉਹਨਾਂ ਨੂੰ ਵੀ ਸੁਣ ਜਾਣ ਦਿਓ ਤੁਸੀਂ। ਜਾਣ ਨਹੀਂ ਸੀ ਦਿੰਦੇ, ਪੈਸੇ ਲੈਂਦੇ ਸੀ। ਪੈਸੇ ਕੀ ਉਹ ਆਸ ਪਾਸ ਸਿੱਖ ਸੀ ਜਿਹੜੇ, ਉਹ ਉਹਨਾਂ ਨੂੰ ਕਹਿੰਦੇ ਸੀ ਕੱਲ੍ਹ ਉਹਨੇ ਸਾਨੂੰ ਤੰਗ ਬੜਾ ਕੀਤਾ ਸੀ, ਇਹਨੂੰ ਨਹੀਂ ਜਾਣ ਦੇਣਾ। ਅੱਛਾ। ਤੋ ਮੋਰਚੇ ਬਣਾਏ ਸੀ ਉਹਨੇ, ਸਾਰਾ ਕੀਤਾ, ਡਰਾਇਆ, ਅਸੀਂ ਇੱਦਾਂ ਡਰਦੇ ਸੀ। ਫਿਰ ਅਸੀਂ ਉਹਨਾਂ ਨੂੰ ਪੈਸੇ ਦਿੱਤੇ 28,000 ਰੁਪਈਆ। ਅੱਛਾ। ਸਾਡਾ ਕਾਫਲਾ ਆ ਗਿਆ, ਸ਼ੁਕਰ ਕਰ ਇਹ ਫੌਜੀ ਉਹਨਾਂ ਸਲਾਮ ਕਰਦੇ ਉਸ ਕਾਫਲੇ ਨੂੰ। ਅੱਛਾ। ਉਹਦੇ ਅਫਸਰ ਸੀ ਉਹ ਬਹੁਤ ਵੱਡਾ, ਕਰਨਲ ਜਨਰਲ ਸੀ ਕੋਈ, ਉਹ ਵੀ ਆ ਗਿਆ ਸੀ ਸਾਡੇ ਜਾ ਕੇ। ਅੱਛਾ। ਚੱਕੀਆਂ ਲਾਤੀਆਂ, ਆਟਾ ਪੀਓ ਜੀ, ਝੋਨਾ ਛੜੋ ਜੀ, ਆਪਣਾ ਰਾਸ਼ਨ ਬਣਾਓ ਜੀ, ਲਾ ਪਿਆ ਇਕੱਠੇ ਕੁੱਠੇ। ਉੱਥੇ ਵੀ ਆ ਜੀ ਚੀਜ਼ ਉੱਤੋਂ ਬਾਰਿਸ਼ ਪੈਣ ਰਹੀ ਆ, ਜਿਹੜੀ 5 ਕਿਲੋ ਰਜ਼ਾਈ ਆ 35 ਕਿਲੋ ਦੀ ਹੋਈ ਭਿੱਜ ਗਈ। ਕੋਈ ਵੀ ਚੀਜ਼ ਮਹਿਫੂਜ਼ ਨਹੀਂ ਰਹੀ, ਸਾਡੀ ਭਿੱਜ ਗਈਆਂ। ਫਿਰ ਇੱਕ ਬੋਲਦਾਂ ਦੇ ਲਾ ਦੇ ਕੇ, ਮੱਝ ਦੇ ਲਾ ਦੇ ਕੇ, ਝੋਟੇ ਲਾ ਦੇ ਆਪਣਾ। ਅੱਛਾ। ਹੁਣ ਘਰਾਂ ਸਮਾਨ ਇੱਥੋਂ ਚੁੱਕ ਕੇ ਇੱਥੇ ਲੈ ਜਾਣਾ ਵੀ ਕਿਹੜੇ ਸੌਖਾ ਵਾ, ਔਖਾ। ਮੁੰਨੀਆਂ ਲੰਮੀਆਂ ਲਾ ਲਈਆਂ, ਸਮਾਨ ਲੱਦ ਲਿਆ, ਢੱਗੇ ਜੋੜੇ ਨਾ, ਢੱਗਾ ਨੂੰ ਹੁਜਕਾ ਲੱਗਾ ਤੇ ਉਹ ਗਾਟੇ ਕੋਲ ਗੱਡਾ ਮਰੋੜਿਆ ਗਿਆ, ਜੂੜੇ ਕੋਲੋਂ। ਹਾਂਜੀ। ਗੱਡਾ ਮਰੋੜਿਆ, ਉਹ ਜੂੜਾ ਮਰੋੜਿਆ ਗਿਆ, ਗਾਟਾ ਜਿਹਾ। ਅੱਛਾ। ਢੱਗੇ ਜੋੜੇ ਹੁੰਦੇ ਨਾ, ਉੱਥੋਂ ਇੰਨਾ ਲੱਗ ਇਕੱਠਾ ਹੋ ਜਾਂਦਾ ਤੇ ਉਹ ਮਰੋੜਿਆ ਗਿਆ। ਫਿਰ ਹੁਣ ਗੱਡਾ ਮੁੱਦਾ ਹੋ ਗਿਆ। ਫਿਰ ਆਪਣੇ ਸਮਾਨ ਚੱਕੇ। ਅੱਛਾ। ਫਿਰ ਜਿਹੜੀ ਦਿੱਲੀੋਂ ਸੜਕ ਆਉਂਦੀ ਹੈ ਅੰਮ੍ਰਿਤਸਰ ਨੂੰ ਤੇ ਲਾਹੌਰ ਨੂੰ ਜਾਂਦੀ ਆ, ਉਸ ਰੋਡ 'ਤੇ ਸਾਨੂੰ ਉਹਨਾਂ ਨੇ ਬਾਇਆ, ਉਹਨੂੰ ਕਹਿੰਦੇ ਗਡਾਣਾ, ਉਹ ਪਿੰਡ ਦਾ ਨਾਂ ਸੀ ਗਡਾਣਾ। ਅੱਛਾ। ਸਾਡਾ ਮੋਹਰੇ ਕੰਪ ਉੱਥੇ ਜਾ ਬੈਠਾ ਵਾ, ਮਗਰੋਂ ਅਜੇ ਜਾ ਰਹੇ ਆ 13-20 ਸਫ਼ਰ 13 ਕਿਲੋਮੀਟਰ ਉੱਥੋਂ ਉਹ ਅੱਡਾ ਜਿਹੜਾ ਵੀ। ਅਸੀਂ ਉੱਥੇ ਜਾ ਬੈਠੇ, ਉਹਨੂੰ ਚਾਹਨੂੰ ਕਰਦਿਆਂ ਕਰਾ ਦੇਣਾ ਸਾਡੀ ਡੋਗਰਾ ਪੁਲਿਸ ਫੌਜ ਆ ਗਈ ਲਾਹੌਰ ਵੱਲੋਂ। ਸਾਨੂੰ ਬੜਾ ਹੌਸਲਾ ਆਇਆ, ਉਹਨੂੰ ਦੱਸਿਆ। ਉਹ ਥਾਣੇਦਾਰ ਕੇਰ ਸਿੰਘ, ਉਹਨੂੰ 28,000 ਰੁਪਈਆ ਲਿਆ ਸਾਡੇ ਕੋਲ ਰਿਸ਼ਵਤ ਦਾ। ਮੈਂ ਤੁਹਾਨੂੰ ਅੱਡੇ ਤੱਕ ਪਹੁੰਚਾਊਂਗਾ। 28,000 ਤੇ ਪਿੱਛੇ ਦੇ ਕੇ ਆਏ ਸੀ। 28,000 ਪਿੱਛੇ ਦੇ ਕੇ ਨਹੀਂ, ਉਹੀ ਦਿੱਤਾ ਸੀ। ਮੈਂ ਸ਼ਿਕਾਇਤ ਕੀਤੀ ਵੀ ਉਹਦੇ ਕੋਲ 28,000 ਰੁਪਈਆ ਸਾਡਾ ਦਿੱਤਾ ਅੱਜ। ਅੱਛਾ। ਤੇ ਉਹਦੇ ਕੋਲ ਹੀ ਆ। ਅੱਛਾ। ਉਹਨਾਂ ਨੇ ਜਨਾਬ ਮਾਰਿਆ, ਫਿਰ ਉਹਨੂੰ ਲਾ ਦਿੱਤਾ, ਫੜ ਘੋੜੇ ਤੋਂ ਮਾਰ ਦਿੱਤਾ ਉਹਨੂੰ। ਅੱਛਾ। ਪੈਸੇ ਕੱਢ ਲਏ ਉਹਦੀ ਵਿੱਚ ਉਹਨਾਂ ਨੇ। ਅੱਛਾ। ਅੱਛਾ। ਫਿਰ ਉਹ ਥੋੜ੍ਹੇ ਪਿੱਛੇ ਜਾ ਕੇ ਤੇ ਸਿੱਖਾਂ ਨੇ ਕਰ ਦਿੱਤਾ ਹਮਲਾ। ਅੱਛਾ। ਇਹ ਸਾਡੇ ਕਾਫਲੇ ਤੇ ਅਸੀਂ ਚਲੋ ਪਹੁੰਚ ਗਏ ਸੀ। ਜੇ ਪਿੱਛੇ ਬੜਾ ਲੰਮਾ ਤੁਰਿਆ ਹੁੰਦਾ ਕੰਮ, ਹੌਲੀ ਹੌਲੀ। ਕਾਫਲਾ ਵਾਵਾ ਵੱਡਾ ਸੀ? ਕਾਫਲਾ ਬਹੁਤ ਲੰਮਾ ਸੀ। ਅੱਛਾ। ਕਾਫਲਾ ਮਤਲਬ 15-14 ਮੀਲ ਉੱਥੋਂ ਹੈਗਾ ਸੀ ਉਹ, ਜਿੱਥੇ ਅਸੀਂ ਬੈਠੇ ਜਾ ਕੇ। ਤਾਂ ਅਜੇ ਜਿੱਥੋਂ ਚੱਲਿਆ ਸੀ ਉੱਥੇ ਲੋਕ ਬੈਠੇ ਸੀ, ਆਈ ਜਾਂਦੇ ਪਾਸੇ ਆਸੇ। ਸਾਡੇ ਕੋਲ ਬਰਛੀਆਂ, ਛਮੀਆਂ, ਕੁਹਾੜੀਆਂ ਮੁੱਢ ਰੱਖੀਆਂ। ਉਸ ਤੋਂ ਅੰਦਰ ਫਿਰ ਸਾਡੀ ਮਾਈਆਂ, ਉਸ ਅੰਦਰ ਫਿਰ ਗੱਡੇ ਗੁੱਡੇ ਜਿਹੇ ਤੇ ਇੱਦਾਂ ਮੇਰੀ ਹਿਫਾਜ਼ਤ ਨਾਲ ਉਹਨਾਂ ਨੇ ਪਿੱਛੇ ਹਮਲਾ ਕਰ ਦਿੱਤਾ। ਅੱਛਾ। ਤੇ ਉੱਥੇ ਫਿਰ ਕੋਈ ਨੁਕਸਾਨ ਹੋਇਆ ਸਾਡਾ ਬਾਬਾ। ਅੱਛਾ। ਕਤਲ ਹੋਏ। ਫਿਰ ਖੈਰ ਡੋਗਰਾ ਸਾਡਾ ਫੌਜ ਆ ਗਈ, ਉਹਨੇ ਫਿਰ ਭਜਾਏ ਭੂਜੇ। ਅੱਛਾ। ਅਸੀਂ ਉੱਥੇ ਰਹੇ ਹਾਂ ਜਨਾਬ 6 ਦਿਨ ਗੱਡਾਣੇ। ਐਡਾ ਪਾਣੀ 6 ਦਿਨ ਰਹੇ ਤੁਸੀਂ? 6 ਦਿਨ। ਐਡਾ ਪਾਣੀ ਉੱਥੇ ਬੜਾ ਵੱਡਾ ਕਾਫਲਾ ਸੀ। ਖੜੇ ਪਿਸ਼ਾਬ ਕਰਨਾ, ਖੜੇ ਟੱਟੀ ਪਿਸ਼ਾਬ, ਬਿਲਕੁਲ ਬਹਿ ਨਹੀਂ ਹੁੰਦੇ ਸੀ। ਅੱਛਾ। ਲਾਗੇ ਪਿੰਡ ਮੁਸਲਮਾਨਾਂ ਦੀ ਉੱਠ ਕੇ ਚਲੇ ਗਿਆ ਸੀ ਉਹ, ਉਹਨੇ ਦਰਵਾਜ਼ੇ ਭੰਨ ਕੇ ਅਸੀਂ ਰੋਟੀਆਂ ਪਕਾਉਂਦੇ ਨੇ, ਬਾਲਣ ਦਾ ਇਸਤੇਮਾਲ ਕਰਦੇ ਸੀ। ਜਾਣਾ ਬੂਹੇ ਭੰਨ ਲੈਂਦੇ, ਮਿੰਟੋ ਤੋਂ ਭੰਨ ਲੈਂਦਾ। ਲਾਗੇ ਸੀ ਪਿੰਡ 'ਚ ਕੋਈ ਬੰਦਾ ਨਹੀਂ ਸੀ? ਨਹੀਂ, ਉਹ ਨਿਕਲ ਗਏ ਸੀ। ਮੁਸਲਮਾਨਾਂ ਪਿੰਡ ਸੀ, ਪਿੰਡ ਖਾਲੀ ਪਿਆ ਸੀ। ਪਿੰਡ ਖਾਲੀ ਪਿਆ ਸੀ ਤੇ ਸਮਾਨ ਸਮੂਨ ਉਹਨਾਂ ਦਾ ਜੋ ਕੁਛ ਉਹਨੂੰ ਜਾ ਸਕਿਆ ਲੈ ਗਏ, ਬਾਕੀ ਸਭ ਕੁਝ ਹੈਗਾ ਸੀ। ਅੱਛਾ। ਆੜਤਾਂ ਭਰੀਆਂ ਬਣਾਤੀਆਂ, ਕਰਾਨੀਆਂ ਦਾ ਕਰਨਾ, ਆੜਤਾਂ ਭਰੀਆਂ ਫਿਰ ਰਹਿ ਗਏ, ਸਾਰਾ ਕੁਝ ਰਹਿ ਗਿਆ, ਚੱਕਿਆ ਗਿਆ ਨਹੀਂ। ਅੱਛਾ। ਤੁਸੀਂ ਜਦੋਂ ਚੱਲੇ ਸੀ ਤੁਸੀਂ ਵੀ ਸਮਾਨ ਆਪਣਾ ਛੱਡ ਆਏ? ਅਸੀਂ ਛੱਡਿਆ ਸੀ, ਅਸੀਂ ਤੇ ਸਭ ਕੁਝ ਛੱਡਿਆ ਸੀ। ਮੈਂ ਅੱਗੇ ਦੱਸਿਆ ਕਿ ਕੁਝ ਫੋਟਾ ਬਾਅਦ 3 ਦੁਕਾਨਾਂ ਹੈਗੀਆਂ ਹਿੰਦੂਆਂ ਦੇ ਸਿਰ ਨਾ, ਮੁਸਲਮਾਨ ਨੇ, ਬਾਕੀ ਹਿੰਦੂ ਸੀ। ਭਰੀਆਂ ਛੱਡ ਕੇ ਗਏ ਉਹ ਸਭ। ਆਪਣੇ 47 ਆ ਉਹ। ਅੱਛਾ। ਬਾਅਦ 'ਚ ਬਣੇ। ਅੱਛਾ। ਉੱਥੇ ਅਸੀਂ ਬੈਠੇ 8 ਦਿਨ ਇੱਥੇ ਬੈਠੇ ਉੱਥੇ। ਅੱਛਾ। ਉੱਥੇ ਫਿਰ ਚੱਕਿਆ ਇਹਨਾਂ ਨੇ ਪੈਦਲ, ਤੁਰ ਪਿਆ ਸੀ। ਫਿਰ ਜਦ ਸਾਨੂੰ ਪਾਇਆ
ਅੰਮ੍ਰਿਤਸਰ ਦੇ ਵਿੱਚ ਹੀ ਹੈਗੀ ਆ, ਮਾਲ ਮੰਡੀ ਲੱਗਦੀ ਆ ਜਗ੍ਹਾ, ਖੁੱਲੀ ਜੀ ਵਿਹਲੀ ਆ, ਉੱਥੇ ਜਾ ਬਾਇਆ ਸਾਨੂੰ ਇੱਥੇ ਟਿਕ ਜਾਓ ਜੀ। ਇੰਨੀ ਕੌਲੀ ਚੌਲਾਂ ਦੀ ਕੱਚਿਆਂ ਦੀ 1 ਰੁਪਈਏ ਦੇ ਦਿਆ ਕਰੋ ਵਿੱਚ ਅਗਨ ਲੋਕੀ ਵਿੱਚ ਕਾਬਲੇ ਦੇ। ਕਿਸੇ ਵੇਲੇ ਕੁਛ ਕਿਤੇ ਉੱਥੇ ਸਾਨੂੰ ਹਫ਼ਤਾ ਹੀ ਲੱਗ ਗਿਆ ਜੀ। ਅੱਛਾ, ਉੱਥੇ ਫਿਰ ਪਤਾ ਲੱਗਾ ਵੀ ਟਰੱਕ ਭਰ ਕੇ ਜਾ ਰਹੇ ਅੰਮ੍ਰਿਤਸਰ। ਅੱਛਾ, ਤੇ ਗਾਂਵ ਲਾਹੌਰ ਵਿੱਚ ਛੱਡੀ ਉਹਨੇ ਜਾ ਕੇ ਤੇ ਸਹੀ ਪਤਾ ਲੱਗਾ ਸਾਨੂੰ ਵੀ ਅੰਮ੍ਰਿਤਸਰ ਜਾ ਕੇ ਵੜ ਦਿੰਦੇ ਆ ਮੁਸਲਮਾਨਾਂ ਨੂੰ, ਗਾਣੇ ਲਈ ਜਾਂਦੇ। ਅੱਛਾ, ਉਹ ਸਿੱਖਾਂ ਦੇ ਟਰੱਕ ਸੀ, ਉਹ ਇੱਥੋਂ ਬਾਹਰ ਲੈਂਦੇ ਸੀ ਤੇ ਉੱਥੇ ਅੰਮ੍ਰਿਤਸਰ ਜਾ ਕੇ ਤੇ ਮਾਰ ਦਿੰਦੇ ਸੀ। ਅਸੀਂ ਮੈਂ ਸਮਾਨ ਚੁੱਕ ਕੇ ਤਾਂ ਪੱਕੀ ਜਾ ਬੈਠੇ ਟਰੱਕ ਸਵਾਰ ਹੋਣ ਵਾਸਤੇ। ਅੱਛਾ, ਸਾਨੂੰ ਪਤਾ ਲੱਗਾ ਵੀ ਇੱਦਾਂ ਵਾਕਿਆ ਹੁੰਦਾ, ਅਸੀਂ ਫਿਰ ਥੋੜ੍ਹੇ ਪਿੱਛੋਂ ਹੋ ਗਏ। ਪੱਕੀ ਤੋਂ ਫਿਰ ਸਾਈਡ 'ਤੇ ਹੋ ਗਏ, ਸਿੱਖ ਉੱਥੇ ਵੜ ਦਿੰਦੇ, ਅਸੀਂ ਨਹੀਂ ਚੜ੍ਹਨਾ ਟਰੱਕ 'ਤੇ। ਉੱਥੋਂ ਫਿਰ ਸਾਨੂੰ ਇਹਨਾਂ ਨੇ ਤੋਰਿਆ ਪੈਦਲ। ਸਾਡੇ ਕੋਲ ਜੀ ਇੰਨਾ ਡੰਡਾ ਨਹੀਂ ਰਹਿਣ ਦਿੱਤਾ ਉਹਨਾਂ ਨੇ, ਹੈਗਾ ਤਾਂ ਮੁਸਲਮਾਨ ਫੌਜੀ ਸੀ। ਜਿਹੜਾ ਬੁੱਢਾ ਠਹਿਰਿਆ ਸੀ ਉਹਨੂੰ ਗੱਡੀ 'ਚ ਵੀ ਬਾਹਰ ਲੈਂਦੇ ਸੀ, ਬਿਮਾਰ ਸ਼ਮਾਰ ਕੋਈ ਹੁੰਦੇ ਸੀ, ਗੱਡੀਆਂ ਅੱਗੇ ਜਾਂਦੀ, ਉਹ ਨਾਲ ਰਹਿੰਦੇ ਸਾਡੇ। ਨਹਿਰ ਵੱਜਦੀ ਆ, ਪੱਟੀ ਦੀ ਨਹਿਰ ਵੱਜਦੀ ਆ, ਇੱਥੋਂ ਉੱਥੋਂ ਨਿਕਲਦੀ ਆ ਦੌੜੋਂ ਜੋ ਉਹ ਆਉਂਦੀ ਬੜੀ ਵੱਡੀ ਨਹਿਰ ਆ, ਉਸ ਨਹਿਰੇ ਪਾ ਤਾ ਸਾਨੂੰ। ਅੱਛਾ, ਉੱਥੇ ਜੀ ਜਿਹੜਾ ਸਾਡੇ 'ਤੇ ਅਟੈਕ ਹੋਇਆ ਨਾ, ਜਵਾਨ ਬੱਚਿਆਂ ਨੇ ਨਹਿਰ ਛਾਲਾਂ ਮਾਰ ਕੇ ਆਪਣੀ ਇੱਜ਼ਤ ਬਚਾਈਆਂ ਉੱਥੇ। ਅੱਛਾ, ਸਿੱਖਾਂ ਨੇ ਹਮਲਾ ਕਰ ਦਿੱਤਾ, ਅੱਗੋਂ ਪਾਣੀ ਤੋੜ ਦਿੱਤਾ ਨਹਿਰ ਦਾ, ਪਿੱਛੋਂ ਉਹਨਾਂ ਨੇ ਹਮਲਾ ਕਰ ਦਿੱਤਾ। ਉੱਥੇ ਸਾਡੀਆਂ ਬੱਚੀਆਂ ਦੇ ਲਾਸ਼ਾਂ ਜਾਂ ਸਾਡੇ ਬੰਦਿਆਂ ਦੀਆਂ 3 ਲਾਸ਼ਾਂ ਸਾਡੀਆਂ ਆਪਣੀਆਂ ਉੱਥੇ ਪਈਆਂ ਜੇ, ਨਹੀਂ ਲਿਆ ਸਕੇ। ਤੁਹਾਡੇ ਅਜ਼ੀਜ਼ ਰਿਸ਼ਤੇਦਾਰਾਂ ਦੀਆਂ? ਹਾਂ, ਮਿਟਾਇਆ ਦਿੱਤੀਆਂ ਸੀ। ਅੱਛਾ, ਹਾਂਜੀ। ਅਤੇ ਬਾਕੀ ਬੱਚੀਆਂ ਨੇ ਛਾਲਾਂ ਮਾਰਤੀਆਂ, ਨਹਿਰ ਬੜੀ ਵੱਡੀ ਸੀ। ਉਹਨੇ ਆ ਕੇ ਸਾਨੂੰ ਇੱਜ਼ਤ ਬਚਾਉਣੀ ਜਿਹੜੀ ਜ਼ਿਆਦਾ ਮਰ ਜਾਵਾਂਗੇ ਉਹ ਠੀਕ ਆ। ਅੱਛਾ, ਫਿਰ ਉੱਥੋਂ ਤੁਹਾਡੇ ਤਾਇਆ ਜੀ ਨਾਲ ਸੀ ਤੁਹਾਡੇ? ਹੈਗੇ ਸੀ, ਉਹ ਇਕੱਠੇ ਕਾਫਲਾ, ਲੇਕਿਨ ਉਹ ਨਾ ਮੁਕਾਬਲੇ ਦੇ ਵਿੱਚ ਪਤਾ ਨਹੀਂ ਹੁੰਦਾ ਉਹ ਕਿੱਥੇ ਘਰ ਆ ਕਿੱਥੇ ਆ, ਇਕੱਠੇ ਤਾਂ ਨਹੀਂ ਜਾਇਆ ਹੁੰਦਾ ਸੀ ਨਾ, ਪਿੱਛੇ ਵੜੀ ਜਾਂਦੇ। ਤੇ ਬੇਟੀਆਂ ਸੀ ਉਹਨਾਂ ਦੀਆਂ, ਉਹਨਾਂ ਨੇ ਵਿੱਚ ਨਹਿਰ 'ਚ ਛਲਾਂਗ ਲਗਾਤੀ? ਨਹੀਂ, ਉਹਨਾਂ ਦੀ ਬੇਟੀਆਂ ਨਹੀਂ, ਹੋਰ ਬੇਟੀਆਂ ਵੀ ਹੈਗੀਆਂ। ਅੱਛਾ, ਉਹਨਾਂ ਦੀ ਬੇਟੀਆਂ ਵੱਢ ਹੋਈਆਂ 2 ਉੱਥੇ। ਅੱਛਾ, ਵੱਢ ਉਹ ਸਿੱਖ ਵੱਢਦੇ ਸੀ? ਸਿੱਖ ਵੱਢ, ਉਹਨੇ ਹਮਲਾ ਕਰ ਦਿੱਤਾ ਨਾ, ਹਮਲਾ ਕਰ ਦਿੱਤਾ ਤੇ ਮਾਰ ਤਾੜ ਕਰਦੀ ਵੱਢਣ ਲੱਗੇ ਉਹ। ਤੇ ਅੱਗੋਂ ਨਹਿਰ ਰੋਡ 'ਤੇ ਅੱਗੋਂ ਪਾਣੀ ਚੱਲਣਾ ਪਿਆ ਬਾਹਰ ਨੂੰ, ਬੜਾ ਔਖਾ ਕੰਮ ਹੋ ਗਿਆ, ਬੜਾ ਮਸਲਾ ਬਣਿਆ ਜੀ। ਫਿਰ ਇਹ ਆਪਣਾ ਫੌਜੀਆਂ ਨੇ ਦੋ ਕੇ ਉਹਨਾਂ ਨੂੰ ਭਜਾ ਸਿੱਖਾਂ ਨੂੰ ਭਜਾ ਕੇ ਅਸੀਂ ਉਹ ਦਿਨ ਜਨਾਬ 29 ਮੀਲ ਸਫ਼ਰ ਕੀਤਾ ਪੈਦਲ, 29 ਮੀਲ। ਜਿਸ ਵਕਤ ਪਾਕਿਸਤਾਨ ਦੀ ਸਰਹੱਦ ਆਈ ਉਸ ਵੇਲੇ ਹaider ਜ਼ਮੀਨ ਬੋਸਾ ਦਿੱਤਾ, ਅੱਖਾਂ ਸਾਡੇ ਪਾਣੀ। ਅਸੀਂ ਸਮਝ ਗਏ ਜਿਵੇਂ ਅਸੀਂ ਇੱਕ ਕਿਲੇ ਵਿੱਚ ਆ ਵੜੇ ਹਾਂ। ਫਿਰ ਸਾਡੇ 'ਤੇ ਉਹ ਮਸਲਾ ਜਿਹੜਾ ਸੀ ਡਰ ਡਰ ਵਾਲਾ ਮੁੱਕ ਗਿਆ। ਜ਼ਮੀਨ ਜਦੋਂ ਆ ਗਈ ਅਸੀਂ ਸਜਦਾ ਦੇ ਕੇ ਚੁੰਮਣ ਰਹੇ ਜ਼ਮੀਨ ਆਪਣੀ, ਅੱਲਾ ਮਾਫ ਕਰੇ। ਅੱਛਾ, ਫਿਰ ਉੱਥੇ ਲੋਕਾਂ ਦਾ ਕਮਾਲ ਸੀ, ਉਹ ਲੋਕ 5 ਕੋਨੇ ਚੁੱਪਣ ਲੱਗ ਗਏ। ਫਿਰ ਦੇਗਾ ਉੱਥੇ ਪਕਾਈਆਂ ਲੋਕਾਂ ਨੇ ਅੱਲਾ ਵਾਸਤੇ। ਫਿਰ ਇੱਦਾਂ ਕਰਦੇ ਕਰਦੇ ਫਿਰ ਇੱਕ ਦਿਨ ਦਾ ਸਫ਼ਰ ਫਿਰ ਲਾਹੌਰ ਜਾ ਵੜੇ ਸੀ। ਅੱਛਾ, 3 ਦਿਨ ਅਸੀਂ ਲਾਹੌਰ ਰਹੇ ਅਤੇ ਉੱਥੋਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆ ਗਏ ਚੀਚਾ ਪਤਨੀ ਕੋਲ 13 ਚੱਕ। ਅੱਛਾ, ਉੱਥੇ ਸਾਡੀ ਫੁੱਫੀ ਸੀ, ਉੱਥੇ ਰਿਹਾ ਸੀ 14-15 ਦਿਨ ਰਹੇ ਸੀ ਉੱਥੇ। ਪਿੱਛੋਂ ਲੋਕਾਂ ਨੇ ਕਹਿ ਦਿੱਤਾ ਜੀ ਹਾਜੀ ਜਾਨ ਤੇ ਉਹਦੇ ਜੀ ਮਾਰੇ ਗਏ, ਉਹ ਵੀ ਮਾਰੇ ਗਏ, ਉਹਦੇ ਜੀ ਵੀ ਮਾਰੇ ਗਏ ਆ, ਉਹ ਨਹੀਂ ਹੁਣ ਆਉਂਦੇ ਇੱਥੇ। ਅੱਛਾ, ਉਹ ਜਿਹੜੇ ਮਾਲਕ ਸੀ ਜਿਹਨਾਂ ਨੂੰ ਰਕਬਾ ਦੇ ਕੇ ਆਇਆ ਸੀ ਉਹ ਤਗੜੇ ਹੋ ਗਏ। ਮੈਂ ਕਿਹਾ ਹੁਣ ਰਕਬਾ ਸਾਡਾ ਹੀ ਆ, ਹੁਣ ਕਿਹਦਾ ਵੇ। ਅਸੀਂ ਸਾਨੂੰ ਜਦ ਪਤਾ ਲੱਗਾ ਅਸੀਂ ਸਿੱਧੇ ਫੋਟਾਬਾਜ਼ ਗਏ। ਅੱਛਾ, ਫੋਟਾਬਾਜ਼ ਸਾਡੀ ਭੈਣ ਸੀ ਜਵਾਨ ਵੱਡੀ ਜਿਹੜੀ ਸੀ, ਉਹਨੇ ਇੱਕ ਲੂਣ ਦੀ ਚਾਟੀ ਚੱਕੀ, ਉਹਦੇ ਦੁਕਾਨਾਂ ਖੋਲ੍ਹੀਆਂ ਪਈਆਂ, ਭਰੀਆਂ ਪਈਆਂ ਸੌਦਿਆਂ ਨਾਲ। ਅੱਛਾ, ਲੇਕਿਨ ਅਸੀਂ ਇਹ ਸਮਝੇ ਪਤਾ ਨਹੀਂ ਜੇ ਚੱਕ ਲਈ ਕੋਈ ਚੀਜ਼ ਪਤਾ ਨਹੀਂ ਕੀ ਹੋਊਗਾ। ਇਹਨੇ ਦਿਲ ਕਮਜ਼ੋਰ ਸੀ ਵੀ ਨਹੀਂ ਚੱਕਣੀ ਨਹੀਂ ਚਾਹੀਦੀ, ਪਤਾ ਨਹੀਂ ਕੋਈ ਹਿਸਾਬ ਕਿਤਾਬ ਨਾ ਹੋਣ ਲੱਗ ਜਾਏ। ਉੱਥੋਂ ਫਿਰ ਅਸੀਂ ਇੱਥੇ ਯਾਨੀ ਇਹ ਫੋਟਾਬਾਜ਼ ਦੇ ਵਿੱਚ ਫੋਟਾਬਾਜ਼ ਪਈਆਂ ਅਸੀਂ ਦੁਕਾਨਾਂ ਖੋਲ੍ਹੀਆਂ ਪਈਆਂ, ਸਿੱਖਾਂ ਦੀਆਂ ਪਈਆਂ, ਤਾਲੇ ਤੋੜੋ ਜੋ ਮਰਜ਼ੀ ਕਰੋ। ਉਹ ਅੰਨਾ ਖਾਤਾ ਸੀ, ਗੱਡੀਆਂ ਚੱਲਦੀਆਂ ਨਾ ਰੇਲ ਗੱਡੀਆਂ, ਕੋਈ ਟਿਕਟ ਨਹੀਂ ਸੀ, ਕੁਛ ਨਹੀਂ ਸੀ। ਅੱਛਾ, ਉੱਤੇ ਵੀ ਬੰਦੇ ਬੈਠੇ, ਵਿੱਚ ਹੀ ਬੈਠੇ ਆ,
ਉੱਤੇ ਪੁਲ ਕਿਤੇ ਕਿਤੇ ਆਉਂਦੇ ਆ ਕਿ ਕਈਆਂ ਦੇ ਸੀਨੇ ਕੱਟੀਆਂ ਗਈਆਂ ਇੱਥੋਂ, ਉਹ ਪੁਲ ਆਉਂਦੇ ਨਾ ਨੀਵੇਂ ਤੇ ਛੱਤ 'ਤੇ ਬੈਠੇ ਹੁੰਦੇ ਤੇ ਨਾਲ ਵੱਜਣਾ ਸੀ, ਉਹ ਗਿਆ ਨਹਿਰ 'ਚ। ਅੱਛਾ। ਛੱਤ 'ਤੇ ਬੈਠੇ ਵਿੱਚ ਹੀ ਬੈਠੇ, ਟਿਕਟ ਟੁੱਟ ਕੋਈ ਕਿਸੇ ਦੀ ਨਹੀਂ ਸੀ ਲੈਂਦਾ, ਕੋਈ ਨਹੀਂ ਲੈਂਦਾ, ਨਾ ਕੋਈ ਪੁੱਛਦਾ ਸੀ। ਅਸੀਂ ਫਿਰ ਇੱਥੇ ਆ ਗਏ। ਇੱਥੇ ਅਸੀਂ ਆਖਿਆ ਪਹਿਲਾਂ ਆਪਣੇ ਉਹਨਾਂ ਨੂੰ ਸ਼ਕਲ ਦਿਖਾਈਏ ਆਪਣੇ ਬੇਲੀਆਂ ਨੂੰ, ਜਿਹੜੀ ਜ਼ਮੀਨ ਆਉਂਦੇ ਆ, ਉਹਨਾਂ ਨੂੰ ਦੱਸਿਆ ਅਸੀਂ ਆ ਗਏ। ਅੱਛਾ। ਫਿਰ 3 ਸਾਲ ਤਾਂ ਮੈਂ ਪਾਉਂਦਾ ਰਿਹਾ, ਕੋਲ ਸਾਡੇ ਕੋਈ ਸ਼ੈ ਨਹੀਂ ਸੀ। 3 ਸਾਲ ਤੋਂ ਬਾਅਦ ਫਿਰ ਮੈਨੂੰ ਕਹਿੰਦੇ ਯਾਰ ਤੂੰ ਪੜ੍ਹ ਲੈ ਥੋੜ੍ਹਾ ਜਿਹਾ। ਅੱਛਾ। ਮੈਂ ਉੱਥੇ ਟੈਸਟ ਦਿੱਤਾ, ਇੱਥੇ ਸਤਾਈ ਚੱਕਦਾ ਮਾਸੀ ਮਜ਼ਦੂਰ ਹੈ, ਉਹਨੇ ਮੇਰੇ ਕੋਲ ਟੈਸਟ ਲਿਆ, ਮੈਂ ਪਾਸ ਕੀਤਾ ਟੈਸਟ। ਨਵਾਬ ਖਾਂ ਆੜਤੀ ਹੁੰਦਾ ਸੀ, ਉਹਦੀ ਛੱਤ ਸੀ ਦੁਕਾਨ ਦੀ, ਉਹਦੇ 'ਤੇ ਮੈਂ ਰਹਿੰਦਾ ਸੀ, ਮੰਜੀ ਉਹਨਾਂ ਦੀ, ਛੱਤ ਉਹਨਾਂ ਦੀ, ਰੋਟੀ ਤੰਦੂਰ ਤੋਂ ਅਚਾਰ ਲੈਣਾ ਪੱਲੇਦਾਰ ਕੋਲੋਂ। ਇਹ ਮੇਰੇ ਹਿੱਸੇ ਗੁਜ਼ਾਰਾ। ਮੈਂ ਉੱਥੇ ਪੜ੍ਹਨ ਲੱਗ ਗਿਆ, ਨਾ ਮੇਰਾ ਅੱਗਾ ਨਾ ਕੋਈ ਪਿੱਛਾ, ਲੈਣੀ ਦੇਣੀ। ਅਤੇ ਜਿੱਥੇ ਇਮਤਿਹਾਨ ਹੋਇਆ ਤਾਂ ਮੈਂ ਸੈਕਿੰਡ ਆ ਗਿਆ। ਅੱਛਾ। ਕਾਹਦਾ ਇਮਤਿਹਾਨ ਦਿੱਤਾ ਸੀ? 6ਵੀਂ ਦਾ। ਅੱਛਾ, 6ਵੀਂ ਦਾ। ਹਾਂਜੀ, ਨਹੀਂ 5ਵੀਂ ਦਾ ਦਿੱਤਾ ਸੀ। 5ਵੀਂ ਇਮਤਿਹਾਨ ਦਿੱਤਾ ਮੈਂ ਸੈਕਿੰਡ ਆ ਗਿਆ। ਉਹ ਗਫੂਰ ਤੂੰ ਸੈਕਿੰਡ ਆ ਗਿਆ ਬਗੈਰ ਪੜ੍ਹਨ ਤੋਂ ਹੀ? ਤੇਰਾ ਨਾ ਅੱਗਾ ਨਾ ਪਿੱਛਾ, ਨਾ ਕੋਈ ਖਾਣ ਨਾ ਪੀਣ, ਨਾ ਰੋਟੀ ਨਾ ਦੇਣੀ, ਤੂੰ ਅਵਾਰਾ ਫਿਰਦਾ ਨਾ, ਤੈਨੂੰ ਸੈਕਿੰਡ। ਮੇਰੇ ਮੂੰਹ ਖੂਨ ਲੱਗ ਗਿਆ ਜੀ। 2 ਟੀਚਰ ਦੇ ਬੱਚੇ ਸੀ ਮੇਰੇ ਨਾਲ, ਇੱਕ ਮੌਲਵੀ ਦਾ ਮੁੰਡਾ ਸੀ, ਇੱਕ ਤਰੀ ਜਿਹਾ ਪੜ੍ਹਾਉਂਦਾ ਸੀ। ਮੈਂ ਜੋ ਦੱਬਿਆ ਫਿਰ 6ਵੀਂ 'ਚ ਮੈਂ ਤਾਂ ਨੱਪ ਕੇ ਰੱਖਿਆ ਉਹਨਾਂ ਨੂੰ। ਅੱਛਾ। ਮੇਰੇ 650 ਨੰਬਰ ਆ ਗਿਆ। 7ਵੀਂ 'ਚੋਂ ਮੈਂ ਫਿਰ ਹੋਰ ਨੰਬਰ ਲੈ ਲਏ। 8ਵੀਂ 'ਚੋਂ 7ਵੀਂ ਮੇਰੀ ਸ਼ਾਦੀ ਹੋ ਗਈ। 8ਵੀਂ 'ਚ ਜਾ ਕੇ ਫਿਰ ਮੈਂ ਪਾਸ ਹੋ ਗਿਆ। 9ਵੀਂ 'ਚ ਪਾਸ ਹੋ ਗਿਆ। 10ਵੀਂ ਮੈਂ ਫੇਲ ਹੋ ਗਿਆ ਜਾ ਕੇ। ਮੈਂ ਆਂਦਾ ਹੁੰਦਾ ਸੀ ਬੰਦਾ ਫੇਲ ਕਿਵੇਂ ਹੋ ਜਾਂਦਾ? ਯਾਨੀ ਉਹ ਕਹਿੰਦੇ ਆ ਇਹ ਆਪਣੇ ਸੋਸਾਇਟੀ ਬੰਦੇ ਵਿਗਾੜ ਦਿੰਦੀ ਆ। ਕਿਸੇ ਨੂੰ ਪਛਾਣਨਾ ਹੋਵੇ ਤਾਂ ਪਛਾਣੋ ਬੰਦਾ ਬਹਿੰਦਾ ਉੱਠਦਾ ਕਿੱਥੇ ਆ। ਇਹ ਮੈਨ ਵਾਸ ਨੋਨ ਬਾਈ ਦ ਕੰਪਨੀ ਕੀਪਸ ਆਫ ਕਿੱਥੇ ਬਹਿੰਦਾ ਜੀ, ਬੜੇ ਤਾਂ ਬਹਿੰਦਾ ਤਾਂ ਬੁਰਾ, ਚੰਗੀ ਤਰ੍ਹਾਂ ਬਹਿੰਦਾ ਚੰਗਾ। ਇਹ ਚੀਜ਼ ਆ। ਉੱਥੇ ਦਰਿਆ ਜਿਹੜਾ ਬਹਿੰਦਾ ਸੀ ਬਿਆਸਾ ਲੱਗਦਾ ਸੀ ਸਾਨੂੰ। ਉਹਦਾ ਚੜ੍ਹਦਾ ਪਾਸੇ ਜਿਹੜਾ ਸੀ ਉਹ ਨੀਵਾਂ ਸੀ, ਲਹਿੰਦਾ ਪਾਸਾ ਉੱਚਾ ਸੀ। ਜਦੋਂ ਥੋੜ੍ਹਾ ਜਿਹਾ ਪਾਣੀ ਆਉਣਾ ਨਾ ਅਤੇ ਸਾਡੇ ਪਿੰਡਾਂ ਨੂੰ ਆ ਵੜਨਾ। ਉਹਦੇ ਕਿਨਾਰੇ 'ਤੇ ਪਿੰਡ ਹੈਗੇ ਸੀ ਮਿਆਣੀ, ਬੱਗੋਪੁਰੀਆਂ, ਇਬਰਾਹੀਮਬਾਦ, ਚੱਕੋ ਕੇ ਬਤਾਲਾ, ਢਿਲਮਾ, ਧਾਰੀਵਾਲ, ਬੰਨਮਨ ਵਾਲਾ, ਕਿਸ਼ਨ ਸਿੰਘ, ਸੈਫਲਾਬਾਦ, ਪੱਟੂ ਢਿੰਗਾ, ਸੌਦਮਤ, ਤਲਵੰਡੀ, ਚੌਧਰੀ, ਬਹੁਪੁਰ, ਠੱਕਰ ਕੋਟ, ਅਹਿਲੀ ਕਲਾਂ ਤੋਂ ਬਾਅਦ ਉਧਰ ਆ ਫਿਰ ਇੱਥੇ ਹਰੀ ਦੇ ਪੱਤੇ ਜਾ ਕੇ 7 ਵਜੇ ਪੈ ਜਾਂਦਾ। ਅੱਛਾ। ਅਤੇ ਉੱਥੇ ਵੀ ਤੁਸੀਂ ਪੜ੍ਹਦੇ ਰਹੇ? ਇੰਡੀਆ ਵੀ? ਇੰਡੀਆ ਮੈਂ 5ਵੀਂ 'ਚੋਂ ਹਟ ਕੇ ਆਇਆ ਨਾ। ਅੱਛਾ। ਉੱਥੇ ਜਿਹੜੇ ਸਕੂਲ ਦਾ ਕੋਈ ਨਾਂ ਕੋਈ ਆਇਆ ਤੁਹਾਨੂੰ? ਨਾਂ ਹੈਗਾ ਵਾ ਬੂਲਪੁਰ, ਪਿੰਡ ਦਾ ਨਾਂ ਬੂਲਪੁਰ ਵੱਜਦਾ। ਬੂਲਪੁਰ। ਉਹ ਬੂਲਪੁਰ ਸੀ ਸਕੂਲ? ਮਿਡਲ ਸਕੂਲ ਸੀ, ਬੂਲਪੁਰ ਸੀ। ਤੁਹਾਡੇ ਪਿੰਡ ਤੋਂ ਕਿੰਨੀ ਦੂਰ ਸੀ? 3 ਮੀਟਰ, 3 ਮੀਲ। ਸਕੂਲ ਤੇ ਹੁੰਦੇ ਹੀ ਨਹੀਂ ਸੀ ਉਦੋਂ, ਨਾ ਸਾਈਕਲ ਹੁੰਦੇ ਨਾ ਸਕੂਲ ਹੀ ਹੁੰਦੇ ਸੀ, ਪੈਦਲ ਜਾਂਦੇ ਹੁੰਦੇ ਸੀ। ਤੇ ਕਿ ਉਹ ਸਕੂਲ ਦਿਨੇ ਪੜ੍ਹਦੇ ਹੁੰਦੇ ਸੀ ਜਾ ਕੇ? ਸੁਬਹ ਦਿਨੇ ਪੜ੍ਹਦੇ, ਦਿਨੇ ਸੁਬਹ ਜਾਣਾ, ਰੋਟੀ ਪਕਾ ਕੇ ਫੱਟੀ ਬਿਸਤਰ ਸਿਰ 'ਤੇ ਰੱਖਣਾ, ਛੱਡਣ ਤੁਰੇ ਜਾਣਾ। ਤੇ ਆਉਂਦਿਆਂ ਕੁੱਲੇ ਖੱਤੇ ਖੁੰਡੀ ਟੋਏ ਕੱਢ ਕੇ ਖੇਡਦੇ ਹੁੰਦੇ ਨਾ ਕੁੰਡੀ ਨਾਲ, ਆਉਂਦੇ ਉਹ ਖੇਡਣਾ, ਕਿਸੇ ਜੁੱਤੇ ਗਵਾਏ ਗਏ ਕੋਈ, ਤੇ ਉੱਥੋਂ ਜੋ ਛੁੱਟੀ ਮਿਲਣੀ ਆ ਜਾਣਾ। ਤੇ ਉੱਥੇ ਜਿਹੜੇ ਤੁਹਾਡੇ ਉਸਤਾਦ ਸੀ ਉਹਨਾਂ ਦਾ ਕਿਸੇ ਦਾ ਨਾਮ ਦਾ? ਨਾਂ ਹਰਨਾਮ ਸਿੰਘ ਹੈਡ ਮਾਸਟਰ ਸੀਗਾ। ਅੱਛਾ, ਹਰਨਾਮ ਸਿੰਘ ਹੈਡ ਮਾਸਟਰ। ਇੱਕ ਦਾ ਨਾਂ ਪੂਰਨ ਸਿੰਘ ਦੀ, ਉਹ ਕੱਚੀ ਪੱਕੀ ਨਹੀਂ ਪੜ੍ਹਾਉਂਦਾ ਸੀ। ਹਰਨਾਮ ਸਿੰਘ ਹੈਡ ਮਾਸਟਰ ਸੀਗਾ। ਅੱਛਾ। ਤੇ ਤੁਹਾਡੀ ਤੁਸੀਂ ਕਿਹੜੀ ਕਲਾਸ ਸੀ? 5ਵੀਂ 'ਚ। 5ਵੀਂ 'ਚ। ਤੁਹਾਨੂੰ ਕੌਣ ਪੜ੍ਹਾਉਂਦਾ ਸੀ? ਸਾਨੂੰ ਸਿੱਖ ਪੜ੍ਹਾਉਂਦਾ ਸੀ। ਅੱਛਾ। ਤੁਹਾਨੂੰ ਆਪਣੇ ਕਲਾਸ ਫੈਲੋ ਤੁਹਾਡੇ ਜਦੋਂ ਉੱਥੇ ਜਿੱਥੇ ਪੜ੍ਹਦੇ ਸੀ ਉੱਥੇ ਜ਼ਿਆਦਾ ਸਿੱਖ ਸੀ ਤੁਹਾਡੇ ਕਲਾਸ ਫੈਲੋ? ਉੱਥੇ ਸਾਰੇ ਸਿੱਖ ਹੀ ਸੀ, ਮੁਸਲਮਾਨ ਬਿਲਕੁਲ ਬਰਾਏ ਨਾਮ ਥੋੜ੍ਹੇ ਸੀਗੇ। ਅੱਛਾ। ਮੁਸਲਮਾਨ ਥੋੜ੍ਹੇ ਸੀ। ਤੇ ਉਹ ਸਿੱਖਾਂ ਦੇ ਨਾਮ ਆਉਂਦੇ ਕੋਈ? ਤੁਹਾਡੇ ਬੇਲੀ ਸੀ ਜਿਹੜੇ? ਨਹੀਂ, ਬੇਲੀਆਂ ਦਾ ਨਾਂ ਨਹੀਂ ਆਉਂਦਾ, ਬੇਲੀ ਦਾ ਨਾਮ ਭੁੱਲ ਗਏ ਆ। ਅੱਛਾ। ਇੱਕ ਕੁੜੀ ਦਾ ਮੈਨੂੰ ਉਹਨੇ ਮੇਰੇ ਚਪੇੜ ਮਾਰੀ, ਕੁੜੀ ਨੇ, ਮੈਨੂੰ ਸੌਕ ਨਹੀਂ ਆਇਆ ਸੀ। ਅੱਛਾ। ਬੈਠੀ ਸੀ ਮੇਰੇ ਨਾਲ, ਉਹ ਕਿਤੇ ਸਿੱਖਣੀ ਸੀ। ਉਹਨੇ ਮੈਨੂੰ ਉਹਦਾ ਨਾਮ ਮੈਨੂੰ ਉਹਦਾ ਭੁੱਲ ਗਿਆ। ਅੱਛਾ। ਤੇ ਉਹ ਨਹੀਂ ਮੈਨੂੰ ਭੁੱਲਦੇ ਚਪੇੜ, ਮੈਂ ਕਿ ਲਾਊਂ ਤੇਰੇ ਵੀ ਹੁਣ। ਅੱਛਾ। ਉਹ ਫਿਰ ਰੌਲਾ ਪੈ ਗਿਆ ਨਾ, ਫਿਰ ਅਸੀਂ ਆ ਗਏ। ਤੇ ਇਹ ਆ ਵੀ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ, ਦੂਏ ਨੂੰ ਕੋਈ ਨਹੀਂ ਪਤਾ ਦਵਾਈ ਖੁਦਾ ਦੇ ਕੀ ਪਹੁੰਚਿਆ, ਰਾਜ ਕੀ ਹੋਇਆ। ਭੁੱਖਾਂ ਕੱਟੀਆਂ, ਮੁਸੀਬਤਾਂ ਕੱਟੀਆਂ, ਕਤਲ ਹੋਏ ਸਾਡੇ ਜੀ ਰਾਹ ਦੇ ਵਿੱਚ, ਡੁੱਬੇ ਇੱਜ਼ਤ ਬਚਾਉਣ ਵਾਸਤੇ ਬੱਚੀਆਂ ਆਪਣੀ ਹਿਫਾਜ਼ਤ ਵਾਸਤੇ। ਅਤੇ ਇੱਥੇ ਫਿਰ ਹੁਣ ਅਸੀਂ ਆਏ। ਅੱਛਾ। ਬਾਕੀ ਹੁਣ ਮੌਜ਼ਾਂ ਨੇ ਕਰੀਏ, ਇਹ ਲੋਕ ਕਿੱਦਾਂ ਦੇ ਇੱਥੋਂ ਵੀ ਸੁੱਖ ਗਏ ਉਦੋਂ ਨੂੰ ਉੱਠ ਕੇ। ਉਦੋਂ ਮਤਲਬ ਇੱਧਰ ਜਿਹੜੇ ਦੂਸਰੇ ਗੈਰ ਮੁਸਲਮ ਸੀ, ਸਿੱਖ ਸੀ, ਹਿੰਦੂ ਸੀ, ਉੱਧਰ ਗਏ। ਇਹਨਾਂ ਨੂੰ ਵੀ ਬੜਾ ਮਾਰਿਆ ਲੋਕਾਂ ਨੇ, ਮੁਸਲਮਾਨਾਂ ਨੇ ਵੱਢਿਆ।
ਅੱਛਾ ਜਦੋਂ ਪਤਾ ਲੱਗਿਆ ਉਹਨੇ ਵੀ ਉਹਦੇ ਮਾਰੀ ਆਉਂਦੇ ਮੁਸਲਮਾਨਾਂ ਨੂੰ, ਇਹਨੇ ਬੜੇ ਵੱਡੇ ਫੇ ਮੁਸਲਮਾਨ ਨੇ। ਤੇ ਸਾਡੇ ਬਹੁਤ ਸਿੱਖਾਂ ਦਾ ਮਸਲਾ ਸੀ ਨਾਮ ਮਰਾਦਾਂ ਦਾ, ਤੇ ਹਿੰਦੂ ਤੇ ਵਿਚਾਰੇ ਸਿੱਖ ਜਿਹੜੇ ਜੋ ਨਾਮ ਮਰਾਦ ਸੀ ਉਹ ਲੈਂਦੇ ਮਿਲ ਕੇ। ਅੱਛਾ। ਤੇ ਇੱਥੇ ਵੀ ਸਿੱਖ ਵੱਡੇ ਆਕੜੇ ਦੇ ਬੜੇ ਸਿੱਖ ਉੱਠ ਕੇ ਗਏ। ਸਕੂਲ ਦਾ ਮੈਂ ਤੁਹਾਨੂੰ ਪੁੱਛਦਾ ਪਿਆ ਸੀ ਵੀ ਉੱਥੇ ਤੁਹਾਨੂੰ ਕੀ ਪੜ੍ਹਾਉਂਦੇ ਸੀ ਸਕੂਲੇ? ਸਾਨੂੰ ਜੀ ਸਕੂਲੇ ਜੋ ਹੈਗਾ ਸੀ ਸਰ, ਹਿੰਦੀ ਹੁਣ ਸ਼ੁਰੂ ਕੀਤੀ, ਊੜਾ ਆੜਾ ਨੰਨਾ ਸੱਚਾ ਕਾਕਾ ਨੰਨਾ ਇੰਦਾਂ ਪੜ੍ਹਾਉਂਦੇ। ਉਹ ਗੁਰਮੁਖੀ ਆ। ਅੱਛਾ। ਸ਼ੁਰੂ ਕੀਤਾ ਸੀ ਜੀ। ਅੱਛਾ। ਕਹਿੰਦੇ ਸੀ ਇਹ ਵੀ ਤੁਹਾਨੂੰ ਪੜ੍ਹਨਾ ਪੈਣਾ ਵਾ। ਉਹ ਫਿਰ ਤਾਂ ਜੀ ਆਉਂਦੇ ਆ ਊੜਾ ਐੜਾ? ਨਹੀਂ, ਉਹ ਮਜ਼ਵਾਲੇ ਵੀ ਵਾਲੇ ਸਾਹਿਬ ਸੀ, ਉਹ ਅੱਜ ਸ਼ੁਰੂ ਕੀਤਾ ਸੀ। ਅੱਛਾ। ਤੇ ਮੈਂ ਦਿਲਚਸਪੀ ਲਈ ਵੀ ਨਹੀਂ, ਮੈਂ ਕਿਹਾ ਅੱਛਾ ਕੋਈ ਨਹੀਂ, ਮੈਨੂੰ ਮਤਲਬ ਉਹਨੇ ਸ਼ੁਰੂ ਹੀ ਕਰਵਾਇਆ ਸੀ ਤੇ ਛੱਡ? ਸ਼ੁਰੂ ਹੀ ਕਰਵਾਇਆ ਸੀ ਵੀ ਇਹ ਤੁਹਾਨੂੰ ਹੁਣ ਪੜ੍ਹਨਾ ਪੈਣਾ ਵਾ। ਅੱਛਾ। ਹਾਂਜੀ। ਫਿਰ ਉਹ ਤੁਸੀਂ ਛੱਡ ਕੇ ਆ ਗਏ? ਛੱਡ ਕੇ ਆ ਗਏ। ਫਿਰ ਅਸੀਂ ਆਪਣਾ ਇੱਧਰ ਨੂੰ ਪਿੰਡ 'ਚ ਜਿਹੜੀ ਮਸਜਿਦ ਬਣਾਈ ਸੀ, ਕੁਰਾਨ ਪਾਕ ਉੱਥੇ ਪੜ੍ਹਦੇ ਹੁੰਦੇ ਸੀ? ਦੇਖੋ ਜੀ, ਇੱਥੇ ਜਿੰਨੇ ਵੀ ਬੰਦੇ ਬੈਠੇ ਮਸਜਿਦ ਤੇ ਜਾਂਦੇ ਨਾ, ਉਹ ਸੜਦੇ ਅਬਦਰ ਕੋਈ ਬੁੱਢਾ ਜਿਹਾ ਬੰਦਾ ਵਾ, ਇਹਨੂੰ ਕੀ ਪਤਾ ਹੈ, ਬੁੱਢਿਆਂ ਨੂੰ ਕੀ ਪਤਾ ਹੁੰਦਾ। ਮੈਂ ਦਰਸ ਵਿੱਚ ਕੁਛ ਚਿੱਟ ਬਣਿਆ ਹੋਇਆ। ਮੇਰੇ ਅੰਮੀ ਮੈਨੂੰ ਛੱਡ ਕੇ ਆਈ ਮੇਰੇ ਨਾਨਕਿਆਂ ਦੇ। ਮੈਂ ਆਪਣੇ ਪੁੱਤ ਨੂੰ ਦਰਸ ਵਿੱਚ ਪੜਾਉਣਾ ਵਾ। ਅੱਛਾ। ਉੱਥੇ ਸੀ ਦਰਸ? ਉੱਥੇ ਦਰਸ ਸੀ, ਨਾਨਕਿਆਂ ਪਿੰਡ ਦਰਸ ਸੀ। ਅੱਛਾ। ਪਿੰਡ ਨਾਨਕਿਆਂ ਦਾ ਕਿਹੜਾ ਸੀ? ਬਜੋੜਾ। ਬਜੋੜਾ। ਅੱਛਾ। ਬਜੋੜਾ। ਤੇ ਉਹ ਸੜਕ ਜਿਹੜੀ ਅੰਮ੍ਰਿਤਸਰ ਨੂੰ ਜਾਂਦੀ ਸੀ, ਉਹਦੇ ਉੱਤੇ ਸੀ ਸੁਭਾਨਪੁਰ, ਉਹਦੇ ਨਾਲ ਸੀ ਐਸ ਰੋ ਕਰਕੇ ਹਮੀਰਾ ਸੀ, ਉੱਥੇ ਖੰਡ ਦੀ ਮੇਲੇ ਸੀ ਬਣੀ। ਧੰਮਾ, ਪੀਲਾ, ਬੂਟਾ, ਇਹ ਸਾਰੇ ਇੱਥੇ ਪਿੰਡ ਹੈਗੇ ਸੀ। ਅੱਛਾ। ਮੈਂ ਨਾਨਕਿਆਂ ਦੇ ਪਿੰਡ ਰਿਹਾ ਫਿਰ। ਉੱਥੇ ਦਰਸ 'ਚ ਪੜ੍ਹਦੇ ਰਹੇ? ਦਰਸੇ ਪੜ੍ਹਿਆ ਮੈਂ। ਉੱਥੇ ਕੀ ਕੁਰਾਨੇ ਪਾਕ ਹਿਫਜ਼ ਕਰਦੇ ਸੀ? ਕੁਰਾਨੇ ਪਾਕ ਨੇ ਹਿਫਜ਼ ਨਹੀਂ ਕੀਤਾ, ਉਹਦਾ ਨਾਜ਼ਰੇ ਪੜ੍ਹਿਆ ਤੇ ਇਸਲਾਮੀ ਕਿਤਾਬ ਪੜ੍ਹੀ। ਇਹਦਾ ਕੱਚੀ ਪੱਕੀ ਵਿੱਚ ਸੀ ਉਦੋਂ ਮੈਂ। ਉਹ ਉੱਥੇ ਕੌਣ ਪੜ੍ਹਾਉਂਦੇ ਸੀ? ਉੱਥੇ ਹੈਗੇ ਮਿਸਰੀ ਸੀ, ਰਾਤ ਦੇ ਮਿਸਰੀ ਤੋਂ ਪੀਰ ਸੁਣਾਉਂਦੇ, ਮੇਰੇ ਪੀਰ ਵਾ। ਅੱਛਾ। ਉਹਨੇ ਦਰਸ ਬਣਾਇਆ ਸੀ ਉੱਥੇ। ਅੱਛਾ। ਉਹਨਾਂ ਦਾ ਨਾਂ ਨਹੀਂ ਯਾਦ? ਉਹ ਇੱਕ ਦਾ ਨਾਂ ਅਬਦੁਲ ਗਫੂਰ ਸੀਗਾ। ਅੱਛਾ। ਤੁਹਾਡਾ ਹਮਨਾਮ ਹੀ ਸੀ? ਹਮਨਾਮ ਸੀ, ਬਹੁਤ ਸੋਹਣਾ ਸੀ, ਉਹਨੇ ਬੜੀ ਸ਼ਕਲ ਸੀ ਪਿਆਰੀ। ਅੱਛਾ। ਤੇ ਪੱਗ ਬੰਨ੍ਹਦੇ ਸਿਰ ਤੇ ਪੂਰੀ ਗੱਜ ਕੇ। ਤੇ ਇੱਕ ਮਦਰਸੇ 'ਚ ਕਿੰਨੇ ਕੁ ਬੱਚੇ? ਇੱਕ ਨਾ ਅਬਦੁਲ ਰਸ਼ੀਦ ਸੀ। ਬੱਚੇ ਉਹ ਜੀ ਏਦਾਂ ਹੀ ਨਾ, ਪੜ੍ਹਾਈ ਤਾਂ ਉਦੋਂ ਹੁੰਦੀ ਕੋਈ ਨਹੀਂ, ਕੋਈ ਨਹੀਂ ਪੜ੍ਹਾਉਣਾ। ਸਕੂਲ ਕਿਤੇ ਬਿੱਲਾ ਹੁੰਦਾ, ਦੂਰ ਜਾ ਕੇ ਬਣਨਾ ਸਕੂਲ, ਨਾ ਸਾਈਕਲ ਕੇ ਦਿਖਦਾ ਸੀ, ਨਾ ਅਰਬਬ। ਮੈਂ ਜਦੋਂ ਵਿਆਹੁਣ ਗਿਆ ਅਰਬਬ ਉਦੋਂ ਬਣਿਆ। ਇੱਕ ਮਕਾਨ ਬਣਿਆ ਜਿੱਦਣ ਅਸੀਂ ਵਿਆਹੁਣ ਗਏ ਸਰਗੋਦੇ। ਅੱਛਾ। ਇਹ ਹੁਣ ਸ਼ਹਿਰ ਬਣਿਆ ਮੈਂ ਦੇਖਣ ਵਾਲਾ। ਤੇ ਸਾਈਕਲ ਹੀ ਮੇਰੀ ਹੋਸ਼ ਵਿੱਚ ਨਿਕਲਿਆ, ਜਿਹੜੇ ਚਲਾਉਂਦੇ ਆ। ਪਹਿਲਾਂ ਸਾਈਕਲ ਕੋਈ ਨਹੀਂ ਸੀ। ਅੱਛਾ। ਅੱਛਾ। ਪੈਦਲ ਹੀ ਚੱਲਣਾ ਪੈਂਦਾ ਸਾਰੇ, ਜਿੱਦਾਂ ਮਰਜ਼ੀ ਜਰਾ ਵੀ ਵਾਂਢੇ ਗਏ ਆ 20-25 ਮੀਲ ਤੋਂ, ਉੱਥੇ ਸਾਡਾ ਸਫ਼ਰ ਹੀ ਕੋਈ ਨਹੀਂ ਸੀ। ਇੱਕ ਘਰ ਸੀ 20-25 ਮੀਲ ਦੇ ਸਫ਼ਰ ਤੇ, ਮੇਰਾ ਨਾਨਾ ਸੀ, ਮੇਰਾ ਮਾਮਾ। ਬਾਕੀ ਸਾਰੇ ਨੇੜੇ ਸੀ, ਕੋਈ 10 ਮੀਲਾਂ ਦੇ, 5 ਮੀਲਾਂ ਦੇ। ਇੱਕ ਦਿਹਾੜੀ ਵਿੱਚ 2-3 ਵਾਂਢੇ ਫਿਰ ਕੇ ਆ ਜਾਣਾ। ਅੱਛਾ। ਤੁਹਾਡੇ ਫਿਰ ਨਾਨਕੇ ਬਜੋੜਾ ਸੀ? ਹੈ ਬਜੋਲਾ। ਹਾਂ, ਨਾਮ ਹੀਲਾ, ਬੇਜੀਮਾ ਜੋ ਨਾਮ ਹੀਲਾ, ਬਜੋਲਾ। ਠੀਕ ਹੋ ਗਿਆ। ਨਾਜ਼ਰੀਨ, ਬਾਬਾ ਜੀ ਅਬਦੁਲ ਗਫੂਰ ਤਹਿਸੀਲ ਸੁਲਤਾਨਪੁਰ, ਜ਼ਿਲ੍ਹਾ ਜਲੰਧਰ ਤੋਂ ਹਿਜਰਤ ਕਰਕੇ ਆਏ, ਰਿਆਸਤ ਕਪੂਰਥਲਾ, ਤੇ ਉੱਥੋਂ ਦੀਆਂ ਗੱਲਾਂ ਤੁਸੀਂ ਸੁਣੀਆਂ। ਬਾਬਾ ਜੀ ਨੇ ਦੱਸਿਆ ਕਿ ਉੱਥੇ ਹਿਜਰਤ ਦੇ ਦੌਰਾਨ ਬੜੀਆਂ ਸਾਰੀਆਂ ਮੁਸ਼ਕਿਲਾਤ, ਆਪਣੇ ਘਰ ਦਾ ਸਾਰਾ ਸਮਾਨ ਛੱਡ ਕੇ ਆਏ। ਇਹ ਹਾਲਾਤ ਬੜੇ ਔਖੇ ਹਾਲਾਤ ਸਨ। ਇਹ ਮੁਲਕ ਵਤਨ ਅਜ਼ੀਜ਼ ਜਿਹੜਾ ਵਾ, ਐਡਾ ਸੌਖਾ ਨਹੀਂ ਹਾਸਿਲ ਕੀਤਾ ਗਿਆ। ਇਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਅੱਲਾ ਦੀ ਕਸਮ ਨਹੀਂ, ਕੁਰਬਾਨੀਆਂ ਦੇ ਕੇ ਤੇ ਫਿਰ ਜਿਹੜਾ ਇਹ ਵਤਨ ਹਾਸਿਲ ਕੀਤਾ ਗਿਆ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਇਜਾਜ਼ਤ ਚਾਹਾਂਗਾ। ਆਸਫ ਅਲੀ ਨਜਮ ਤੇ ਹੈਦਰ ਅਲੀ ਦਰਵੇਸ਼ ਦੇ ਨਾਲ ਰੱਬ ਰੱਖ।